ਅੱਜ ਪਾਕਿਸਤਾਨੀਆਂ ਨੂੰ ਵੈਸੇ ਮੁਬਾਰਕ ਹੋਵੇ, ਕਿਉਂਕਿ ਇਮਰਾਨ ਖਾਨ ਦੇ 9 ਮਈ ਦੇ ਕੇਸਿਸ ਦੇ ਫੈਸਲੇ ਜਿਹੜੇ ਆ ਨਾ, ਜ਼ਮਾਨਤਾਂ ਹੋ ਗਈਆਂ ਉਹਦੀਆਂ। ਬੜੀ ਆਵਾਮ ਅੱਜ ਖੁਸ਼ ਆ। ਇਸ ਮੁਲਕ ਜਿਨ੍ਹਾਂ ਨੇ 9 ਮਈ ਦੇ ਕੇਸਿਸ ਬਣਾਏ ਸੀ ਉਹਨਾਂ ਤੋਂ ਬੰਦਾ ਪੁੱਛੇ ਵੀ ਇਹੀ ਤਾਂ ਰੋਣਾ 75 ਸਾਲਾਂ ਤੋਂ ਇੱਥੇ ਆ ਕਿ ਜਿਹੜਾ ਤਾਕਤਵਰ ਆ ਉਹ ਉੱਠ ਕੇ ਕਿਸੇ ਵੀ ਮਾਈ ਦੇ ਕੱਪੜੇ ਪਾੜਦਾ ਥਾਣੇ ਲੈ ਜਾਂਦਾ। ਚੱਲ ਵੀ ਗਰੀਬ ਕੋਈ ਸ਼ਰੀਫ ਬੰਦਾ ਹੋਵੇ ਸਫੈਦ ਪੋਸ਼, ਉਹਨੂੰ ਚੁਕਵਾ ਲੈਂਦੇ ਆ ਜਾ ਬਈ ਤੂੰ ਆ ਔਰਤ ਛੇੜ ਦਿੱਤੀ ਆ। ਔਰਤ ਨੂੰ ਭਲਾ ਘੰਟੇ 'ਚ 100 ਬੰਦੇ ਛੇੜਦੇ ਹੋਣ ਉਹਨੂੰ। ਇਹੀ ਕਾਨੂੰਨ ਤਾਂ 75 ਸਾਲਾਂ ਤੋਂ ਇੱਥੇ ਆ। ਤੇ 9 ਮਈ ਹੈ ਕੀ? ਕਿਹੜੀਆਂ ਸਰਕਾਰੀ ਬਿਲਡਿੰਗਾਂ ਜਾਂ ਕਿਹੜੇ ਸਰਕਾਰੀ ਮਹਿਕਮੇ ਜਿਨ੍ਹਾਂ ਨੂੰ ਨੁਕਸਾਨ ਹੋ ਗਿਆ? ਤਾਂ ਕੋਈ ਹੈ ਕਿਸੇ ਕੋਲ ਬੰਦਿਆਂ ਵਾਲੀ ਗੱਲ? ਮਤਲਬ ਇਹ ਉਹ ਸਰਕਾਰੀ ਬਿਲਡਿੰਗਾਂ ਜਿਨ੍ਹਾਂ ਦੇ ਵਿੱਚ ਆਵਾਮ ਨਾਲ ਜ਼ੁਲਮ ਹੁੰਦਾ, ਜਿਨ੍ਹਾਂ ਦੇ ਵਿੱਚ ਜਿਹੜੀਆਂ ਆਵਾਮ ਲਈ ਬਣੀਆਂ ਹੀ ਨਹੀਂ, ਉਹ ਸਰਕਾਰੀ ਬਿਲਡਿੰਗਾਂ ਨੂੰ ਛੇੜ ਦਿੱਤਾ ਆਵਾਮ ਨੇ ਤੇ 9 ਮਈ ਬਣ ਗਿਆ ਜੀ। ਬਹੁਤ ਬੜਾ ਨੁਕਸਾਨ ਆ ਤਾਂ ਮੁਲਕ ਦੇ ਉੱਤੇ। ਮੁਲਕ ਜਿਹੜਾ ਨਾ ਟੁੱਟਣ ਲੱਗਿਆ ਤਾਂ ਤੇ ਬਚ ਗਿਆ। ਇਸਟੈਬਲਿਸ਼ਮੈਂਟ ਨੇ, ਅਦਾਰਿਆਂ ਨੇ, ਨੂਨ ਲੀਗ ਦੀ ਖਾਸ ਤੌਰ 'ਤੇ ਹਕੂਮਤ ਨੇ ਤੇ ਜ਼ਰਦਾਰੀ ਹੋਣਾ ਨੇ ਬਚਾ ਲਿਆ, ਨਹੀਂ ਤਾਂ ਮੁਲਕ ਉਸ ਦਿਨ ਟੁੱਟ ਜਾਣਾ ਸੀ 9 ਮਈ ਵਾਲੇ ਦਿਨ ਨਾ। ਵੀ ਸ਼ਰਮ ਹਯਾ ਹੀ ਕੋਈ ਨਹੀਂ ਅਦਾਰਿਆਂ ਦੇ ਵਿੱਚ, ਬਿਲਕੁਲ ਹੀ ਕੋਈ ਨਹੀਂ। ਦਲਾਲ ਅਦਾਰੇ, ਜਿੰਨੇ ਅਦਾਰੇ ਸਭ ਦਲਾਲ। ਕੋਈ ਸ਼ਰਮ ਹਯਾ ਯਾਰ ਕਰ ਲਿਆ ਕਰੋ। ਫਿਰ ਬਿਆਨ ਇਸ ਤਰ੍ਹਾਂ ਦੇਣ ਲੱਗੇ ਹੁੰਦੇ ਆ ਜਿਵੇਂ ਪਤਾ ਨਹੀਂ ਕੀ 9 ਮਈ ਨੂੰ ਹੋ ਕੀ ਗਿਆ। ਇਹ ਉਹੀ ਅਦਾਰੇ ਆ ਜਿਹੜੇ ਨਾ ਪਾਕਿਸਤਾਨੀ ਕੌਮ ਲਈ ਆ ਨਾ ਪਾਕਿਸਤਾਨ ਲਈ ਆ। ਕਿਸੇ ਅਦਾਰੇ 'ਚ ਚਲੇ ਜਾਓ, ਕਦੇ ਕੋਈ ਬੰਦੇ ਦੇ ਪੁੱਤਰਾਂ ਵਾਲਾ ਬੰਦਾ ਅੱਗੇ ਬੈਠਾ ਨਹੀਂ ਹੁੰਦਾ। ਇਹਨਾਂ ਬੰਦਿਆਂ ਨੂੰ ਜੀ ਸ਼ਹਾਦਤਾਂ ਦੇ ਲਕਬ ਮਿਲ ਜਾਂਦੇ ਆ। ਕੋਈ ਕਿਸੇ ਮਹਿਕਮੇ ਦਾ ਬੰਦਾ ਮਰ ਜਾਵੇ ਔਨ ਡਿਊਟੀ, ਉਹ ਸ਼ਹੀਦ ਹੋ ਗਿਆ ਜੀ। ਉਹ ਭਲਾ ਉਹ ਹਾਜੀ ਸਾਹਿਬ ਹੋਣੀ ਪੈਸੇ ਲੈਂਦੇ ਫੜੇ ਗਏ ਹੋਣ, ਫਿਰ ਅਟੈਕ ਹੋ ਗਿਆ ਹੋਵੇ, ਮਰ ਗਏ ਹੋਣ ਉਸ ਅਟੈਕ ਦੇ ਵਿੱਚ, ਲੇਕਿਨ ਉਹ ਪਾਕਿਸਤਾਨੀ ID ਕਾਰਡ ਦੇ ਉੱਤੇ ਸ਼ਹੀਦ ਆ। ਇਸ ਕੌਮ ਦੇ ਉੱਤੇ ਅਹਿਸਾਨ ਕਰਨ ਨੂੰ ਸ਼ਹੀਦ ਆ ਉਹ। ਅੱਛਾ, ਇਹ ਜਿਹੜਾ ਬਿਆਨੀਆ 9 ਮਈ ਵਾਲਾ, ਤਾਂ 9 ਮਈ ਨੂੰ ਬਈ 9 ਮਈ ਕਾਇਦੇ ਆਜ਼ਮ ਤੋਂ ਜ਼ਿਆਦਾ ਉਹ ਸੀ, ਜ਼ਰੂਰੀ ਸੀ, ਜਿਹਨੂੰ ਜ਼ਿਆਰਤ ਭੇਜਿਆ ਗਿਆ ਸੀ ਇਲਾਜ ਵਾਸਤੇ, ਜਿੱਥੇ ਅੱਜ ਵੀ ਕੋਈ ਚੰਗਾ ਹਸਪਤਾਲ ਕੋਈ ਨਹੀਂ ਯਾਰ। ਕੋਈ ਬੰਦਿਆਂ ਅੱਛਾ, ਮੈਂ ਅੱਜ ਇੱਕ ਗੌਰਮੈਂਟ ਦੇ ਅਦਾਰੇ 'ਚ ਗਿਆ, ਅੱਲਾ ਦੇ ਬੰਦਿਓ, ਉੱਥੇ ਵੀ ਕਲੈਰੀਕਲ ਸਟਾਫ ਦੀ ਜਾਂ ਕਿਸੇ ਵੀ ਸਰਕਾਰੀ ਕੁੱਤੇ ਦੀ ਗਲਤੀ ਹੋਵੇ, ਉਹ ਭੁਗਤਣੀ ਸਾਨੂੰ ਪੈਂਦੀ ਆ। ਅਸੀਂ ਚੱਕਰ ਲਾਣੇ ਇਹਨਾਂ ਦਫ਼ਤਰਾਂ ਦੇ। ਉਹ ਜਿਹੜੇ ਬੰਦਿਆਂ ਦੀ ਗਲਤੀ ਹੈ ਨਾ, ਫਰਜ਼ ਕੀਤਾ ਇੱਕ ਕਲਰਕ ਨੇ ਫਰਜ਼ ਕੀਤਾ ਗਲਤੀ ਕਰ ਦਿੱਤੀ ਹੈ, ਮਿਸਟੇਕ ਟਾਈਪਿੰਗ 'ਚ ਕਰ ਦਿੱਤੀ। ਟਾਈਪਿੰਗ ਤਾਂ ਕਿਉਂਕਿ ਹੋਣੀ ਹੁੰਦੀ ਆ, ਸਿਫਾਰਸ਼ੀ ਲੋਕ ਹੁੰਦੇ ਆ ਜਾਂ ਕਿਸੇ ਵੀ ਕਿਸਮ, ਕਿਉਂਕਿ ਕੰਮ ਸਿੱਖਦੇ ਹੁੰਦੇ ਆ, ਫਿਰ ਆਸਤਾ ਕਰਪਸ਼ਨ ਦੇ ਬਾਦਸ਼ਾਹ ਬਣਦੇ ਆ ਤੇ ਗਲਤੀ ਇਹਨਾਂ ਦੀ ਹੁੰਦੀ ਹੈ। ਭੁਗਤਣੀ ਸਾਨੂੰ ਦਫ਼ਤਰਾਂ ਦੇ, ਫੀਸਾਂ ਅਸੀਂ ਭਰਨੀਆਂ ਦੁਬਾਰਾ, ਕਿਉਂਕਿ ਉਹ ਕੁੱਤੇ ਹੀ ਇਸ ਕਦਰ ਆ। ਇਹਨੂੰ ਕਹਿੰਦੇ ਆ ਜੀ ਬਈ ਇਹ ਪਾਕਿਸਤਾਨ ਜਿਹੜਾ ਨਾ ਅੱਛਾ ਮੁਲਕ ਆ ਬਈ। ਉਹ ਫਰਜ਼ ਕੀਤਾ ਹੁਣ ਕਿਸੇ ਸਕੂਲ ਦੇ ਬੱਚੇ ਦਾ ਨਾਮ ਗਾਂਦਾ, ਮਤਲਬ ਵਲਦੀਅਤ ਗਲਤ ਲੈ ਦਿੱਤੀ ਜਾਂਦੀ ਆ, ਇੱਕ ਲਫ਼ਜ਼ ਦੀ ਮਿਸਟੇਕ ਹੋ ਗਈ। ਉਹ ਭਾਈ ਅਸੀਂ ਸਹੀ ਕਰਾਉਣ ਜਾਣਾ, ਅਸੀਂ ਜਾਣਾ ਬੋਰਡ ਵਿੱਚ, ਅਖਬਾਰ ਇਸ਼ਤਿਹਾਰ ਕਰਾਉਣਾ, ਫਲਾਣਾ ਟਮਕਾਣਾ, ਕਰਾ ਮਰਾ ਕੇ, ਤੇ ਉਹ ਅਸੀਂ ਖਰਚਾ ਕਰਨਾ। ਉਹ ਜਿਹੜੇ ਬੰਦੇ ਨੇ, ਜਿਹੜੇ ਕੁੱਤੇ ਨੇ ਗਲਤੀ ਕੀਤੀ ਆ, ਉਹਨੂੰ ਕਿਸੇ ਨੇ ਨਹੀਂ ਪੁੱਛਣਾ। ਉਸ ਬੰਦੇ ਨੂੰ ਕਿਸੇ ਨੇ ਨਹੀਂ, ਉਸ ਬੰਦੇ ਨੂੰ ਨਾ ਅਦਾਲਤ ਨੇ ਕੁਛ ਕਹਿਣਾ ਵੀ ਇਹਨਾਂ ਦਾ ਇੰਨਾ ਖਰਚਾ ਹੋਇਆ, ਇਹਨਾਂ ਦਾ ਆਉਣ ਜਾਣ, ਇਹ ਉਹ ਹਰ ਸ਼ੈ ਦਿਓ ਭਾਈ ਤੁਸੀਂ ਆਪਣੀ ਤਨਖਾਹ 'ਚੋਂ। ਇਸ ਮੁਲਕ 'ਚ ਇਹ ਕਾਨੂੰਨ ਕੋਈ ਨਹੀਂ ਹੈਗਾ। ਇਸ ਮੁਲਕ 'ਚ ਇਹ ਕਾਨੂੰਨ ਆ ਵੀ ਗਲਤੀ ਉਹਨੇ ਕਰ ਲਈ ਹੈ ਨਾ, ਉਹ 1000 ਬੰਦਾ ਭੈਣ ਹੱਕ ਜਿਹੜਾ ਨਾ, ਉਹ ਉੱਠੇਗਾ, ਉੱਠ ਕੇ ਉਹਨੂੰ ਡਿਫੈਂਡ ਕਰਨਾ ਸ਼ੁਰੂ ਕਰ ਦੇਗਾ ਸਰਕਾਰੀ, ਕਿਉਂਕਿ ਇਹ ਪੇਟੀ ਭਾਈ ਆਪਣੇ ਆਪ ਨੂੰ ਕਹਿੰਦੇ ਆ। ਉਹ ਜਿਹੜੇ ਬੰਦੇ ਨਾਲ ਜ਼ੁਲਮ ਹੋ ਰਿਹਾ, ਜਿਹੜਾ ਦਿਹਾੜੀਦਾਰ ਬੰਦੇ ਨਾਲ ਜ਼ੁਲਮ ਹੋ ਰਿਹਾ ਹੋਗਾ, ਉਹਦੀ ਕੋਈ ਨਹੀਂ ਸੁਣੇਗਾ। ਉਹਨੂੰ ਚੱਲ ਵੀ ਤੂੰ ਅਗਲੇ ਦਫ਼ਤਰ में चले जाओ, पिछले में चले जाओ, फलां साहब के पास चले जाओ, फलां बहन चौथ के पास चले जाओ। ਉਹਦੇ ਕੋਲ ਇਹ ਹੁੰਦਾ ਬਸ, ਉਹਦੀ ਕਿਸਮਤ 'ਚ ਇਹ ਧੱਕੇ ਆਉਂਦੇ ਆ। ਇਹ ਮੁਲਕ ਆ। ਇਹੀ 9 ਮਈ ਸੀ ਤੁਹਾਡਾ ਕਿ ਤੁਸੀਂ ਜੋ ਮਰਜ਼ੀ ਚੁੱਕਿਆ। ਈਵਨ ਕਿ 9 ਮਈ ਵਾਲੇ ਦਿਨ ਮੈਂ ਖੁਦ ਇਸਲਾਮਾਬਾਦ ਦੇ ਵਿੱਚ ਸੀ। ਇਸਲਾਮਾਬਾਦ ਦੇ ਇੱਕ ਇਸਟੈਬਲਿਸ਼ਮੈਂਟ ਦੇ ਇੱਕ ਐਸੀ ਰਿਹਾਇਸ਼ਗਾਹੀ ਪੁਆਇੰਟ 'ਤੇ ਸੀ ਜਿੱਥੇ ਕੋਈ ਪਤਾ ਨਹੀਂ ਸੀ 2, 2:30, 3 ਵਜੇ ਤੱਕ, 4 ਵਜੇ ਤੱਕ, 5 ਵਜੇ ਤੱਕ
ਈਵਨ ਰਾਤ 10 ਵਜੇ ਤੱਕ ਕੋਈ ਬੰਦਾ ਉੱਥੇ ਆਇਆ ਹੀ ਨਹੀਂ, ਨਾ ਉਹ ਕਰਨ ਆਇਆ, ਨਾ ਇਹਤਜਾਜ ਕਰਨ ਆਇਆ ਕੋਈ ਬੰਦਾ, ਨਾ ਉੱਥੇ ਗੇਟ ਦੇ ਅੱਗੇ ਕੋਈ ਬੰਦਾ ਨਜ਼ਰ ਆਇਆ। ਲੇਕਿਨ ਬਾਕੀ ਸਾਰੇ ਪੁਆਇੰਟਾਂ ਤੇ ਆਵਾਮ ਹੈਗੀ ਸੀ। ਇਹਦਾ ਮਤਲਬ ਤੁਸੀਂ ਕਿ ਆਪਣੀਆਂ ਚੀਜ਼ਾਂ ਉਹ ਪਲਾਂਟ ਕੀਤੇ, ਜਿਵੇਂ ਇੰਡੀਅਨ ਫਿਲਮਾਂ 'ਚ ਹੁੰਦਾ ਨਾ, ਉਹ ਚਾਰ ਬੰਦੇ ਉਹ ਆਪਣੇ ਵਿੱਚ ਖੜੇ ਕਰਕੇ ਜੀ ਮਾਰਨਾ ਸ਼ੁਰੂ ਕਰ ਦਿੰਦੇ ਆ ਇੱਕ ਦੂਸਰੇ ਨੂੰ, ਤੇ ਆਵਾਮ ਲੜ ਪੈਂਦੀ ਆ। ਜਾਹਿਲ ਆਵਾਮ ਆ, ਕਿਉਂਕਿ ਆਵਾਮ ਨੂੰ ਇੰਨੀ ਤਲੀਮ ਹੈ ਨਹੀਂ, ਇੱਥੇ ਤਲੀਮ ਆਣੇ ਨਹੀਂ ਦਿੱਤੀ। ਇੱਥੇ ਪੰਜਾਬ ਦੇ ਵਿੱਚ ਚੁਧਰਾੜ ਦਾ ਨਿਜ਼ਾਮ ਅੱਜ ਵੀ ਕਾਇਮ ਆ, ਸਿੰਧ 'ਚ ਵਡੇਰਾ ਰਾਜ ਆ, ਬਲੋਚਿਸਤਾਨ ਚਲੇ ਜਾਓ ਉਹ ਸਰਦਾਰੀ ਨਿਜ਼ਾਮ ਆ, ਪਠਾਣਾ ਚਲੇ ਜਾਓ ਉੱਥੇ ਕਬਾਇਲੀ ਨਿਜ਼ਾਮ ਆ। ਠੀਕ ਆ, ਤਲੀਮ ਤਾਂ ਇੱਥੇ ਹੈ ਹੀ ਨਹੀਂ। ਕਿਹੜੀ ਤਲੀਮ ਆ 2-2 ਟਕੇ ਵਾਲੇ ਸਕੂਲਾਂ 'ਚ ਤਲੀਮ ਦਿੰਦੀ ਜਾਂਦੀ ਹੈ, ਜਿੱਥੇ ਆਪਣੇ ਪ੍ਰਾਈਵੇਟ ਸਕੂਲਾਂ 'ਚ ਚਲੇ ਜਾਓ ਉਹ ਸਤਾਨੀਆਂ ਜਿਹੜੀਆਂ ਪੜ੍ਹਾ ਰਹੀਆਂ ਹੁੰਦੀਆਂ ਆਪ ਵਿਚਾਰੀਆਂ ਮੈਟ੍ਰਿਕ ਬੜੀ ਔਖੀ ਕੀਤੀ ਫਿਰਦੀਆਂ ਹੁੰਦੀਆਂ। ਤੇ ਗੌਰਮੈਂਟ ਸਕੂਲਾਂ 'ਚ ਚਲੇ ਜਾਓ, ਹਰ ਟੀਚਰ ਦਾ, ਹਰ ਉਸਤਾਦ ਦਾ ਆਪਣਾ ਕੋਈ ਸਾਈਡ ਬਿਜ਼ਨਸ ਚੱਲ ਰਿਹਾ ਹੁੰਦਾ, ਜਿਹਨੂੰ ਉਹ ਟਾਈਮ ਦੇ ਰਿਹਾ ਹੁੰਦਾ। ਬੱਚਿਆਂ ਦੀ ਕੋਈ ਤਲੀਮ ਕਿਸੇ ਕਿਸਮ ਦੀ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ, ਪਰ ਰੱਟੇ ਲਵਾਈ ਜਾਂਦਾ ਖੜਾ। ਪਰ ਰੱਟੇ ਲਵਾ ਤੇ ਜੀ ਮੇਰਾ ਰਿਜ਼ਲਟ ਇਹ ਆ ਗਿਆ, ਮੇਰਾ ਤਾਂ ਇਹ ਆ ਗਿਆ ਰਿਜ਼ਲਟ ਆਪਣੀ ਅਕੈਡਮੀ ਦੇ ਵਿੱਚ। ਈਵਨ ਅਸੀਂ ਵੀ ਜਿੱਥੇ ਪੜ੍ਹਦੇ ਰਹੇ ਬਈ ਸਰਕਾਰੀ ਸਕੂਲ 'ਚ ਪੜ੍ਹਦੇ ਰਹੇ ਹਾਂ, ਉਸਤਾਦ ਸਾਡੇ ਦੀ ਅਕੈਡਮੀ ਸੀ। ਸ਼ਾਮ ਨੂੰ ਜਿਹੜਾ ਬੰਦਾ ਅਕੈਡਮੀ ਨਹੀਂ ਜਾਂਦਾ ਸੀ ਸਵੇਰੇ ਕੁਟੀਂਦਾ ਹੁੰਦਾ ਸੀ, ਹਾਂ ਵੀ तुम्हें ये क्यों नहीं आता, मेरी अकेडमी के बच्चे को देखा है आता, तुम्हें क्यों नहीं आता। ਇਹ ਕੰਮ ਹੁੰਦਾ ਸੀ ਭਾਈ, ਇਹੀ ਨਿਜ਼ਾਮ ਚੱਲਿਆ ਆ ਰਿਹਾ ਸਾਡਾ, ਇਹ ਸਾਡੀ ਤਲੀਮ ਆ। ਯੂਨੀਵਰਸਿਟੀਆਂ ਚਲੇ ਜਾਓ, ਟੋਟਲ ਚੱਕਲਾ ਕਲਚਰ। ਜਿਹੜੀ ਕੋਈ ਕੁੜੀ ਨੇ ਨਹੀਂ ਕੁਝ ਦੇਖਿਆ, ਉਹਨਾਂ ਨੇ ਪਿੰਡਾਂ ਥਾਵਾਂ 'ਚ ਉੱਠ ਕੇ ਚਲੀਆਂ ਜਾਂਦੀਆਂ। ਉਹਨਾਂ ਦੀ ਉੱਥੇ ਡਰੈਸਿੰਗ, ਉਹਨਾਂ ਦੀ ਉੱਥੇ ਐਕਟਿੰਗ, ਉਹਨਾਂ ਦੀ ਉੱਥੇ ਤੁਸੀਂ ਬਾਕੀ ਚੀਜ਼ਾਂ ਚੈੱਕ ਕਰੋ, ਪੜ੍ਹਾਈ ਚੈੱਕ ਕਰੋ, ਕੋਈ ਮਸਲਾ ਨਹੀਂ। ਹੱਥਾਂ 'ਚ ਹੱਥ ਪਾ ਕੇ ਗੱਡੀਆਂ 'ਤੇ ਚੜ੍ਹੀਆਂ ਫਿਰਦੀਆਂ, ਮੋਟਰਸਾਈਕਲਾਂ ਦੇ ਪਿੱਛੇ ਬੈਠੀਆਂ। ਤੇ ਯੂਨੀਵਰਸਿਟੀ ਏਰੀਆ ਦੇ ਵਿੱਚ ਜਾ ਕੇ ਦੇਖੋ, ਕੈਫੇਜ਼, ਹੋਟਲ, ਰੈਸਟੋਰੈਂਟ ਅੱਲਾ ਦੇ ਬੰਦੇ ਹੋਏ ਇੰਝ ਭਰੇ ਪਏ ਹੁੰਦੇ ਆ, ਪਰਦਿਆਂ ਦੇ ਪਿੱਛੇ ਇੰਝ ਚੁੰਮੀਆਂ ਚੱਟੀਆਂ ਚੱਲ ਰਹੀਆਂ ਹੁੰਦੀਆਂ ਜਿਹਦੀ ਕੋਈ ਹੱਦ ਨਹੀਂ ਹੁੰਦੀ। ਇਹ ਤਲੀਮ ਆ ਸਾਡੀ, ਇਹ ਅਸੀਂ ਇਸ ਤਲੀਮ 'ਤੇ ਬੜਾ ਫਖਰ ਕਰਦੇ ਹਾਂ। ਉਹ ਪੰਜਾਬ ਦੇ ਵਜ਼ੀਰੇ ਤਲੀਮ ਸਿਕੰਦਰ ਕੀ, ਰਾਣਾ ਸਿਕੰਦਰ ਖਾਨ ਕੀ ਆ, ਅੱਗੇ ਪਿੱਛੇ ਪਤਾ ਨਹੀਂ ਕਿਹੜਾ ਕਿਹਦਾ ਵਾ ਉਹ, ਤੇ ਉਹ ਬੜੇ ਬਿਆਨ ਦੇ ਰਿਹਾ ਹੁੰਦਾ। ਕੋਈ ਮਤਲਬ ਕਿਸੇ ਬੰਦੇ ਦੇ ਵਿੱਚ ਉਹ ਹੈ ਹੀ ਨਹੀਂ। ਇਹ ਜਿਹੜੀ ਸਾਨੂੰ ਇੰਨੀ ਤਲੀਮ ਦਿੱਤੀ ਹੋਈ ਵੀ ਤੁਸੀਂ ਭੱਜੋ, ਰੈਲੀਆਂ ਦੇ ਮਗਰ ਭੱਜੋ, ਇਹਦੇ ਮਗਰ ਭੱਜੋ, ਉਹਦੇ ਮਗਰ ਭੱਜੋ, ਇਹ ਕਿਹੜੀ ਤਲੀਮ ਆ। ਸਾਡੀ ਕੋਈ ਖੁਸ਼ਹਾਲੀ ਤੇ ਕੰਮ ਹੋਇਆ? ਸਾਨੂੰ ਹਰ ਟਾਈਮ ਭੀਖ ਦੇ ਪਿੱਛੇ ਲਾਦਾ। ਆ ਜੀ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ, ਬਿਲਾਵਲ ਦੀ ਮਾਂ ਮਰ ਗਈ ਸੀ, ਚਲੋ ਜੀ ਉਹ ਮਰੀ ਕਿ ਸ਼ਹੀਦ, ਮੌਲਵੀਆਂ ਦੇ ਬਕੌਲ ਸ਼ਹੀਦ ਹੋ ਗਈ। ਉਹ ਔਰਤ ਨੇ ਬੜੀ ਕੁਰਬਾਨੀ ਦਿੱਤੀ। ਮੁਲਕੇ ਪਾਕਿਸਤਾਨ ਡੁੱਬ ਗਿਆ ਸੀ, ਉਹਨੇ ਕੱਢ ਲਿਆ ਸੀ ਕਸ਼ਤੀਆਂ 'ਚ ਪਾ ਕੇ। ਉਹਦੇ ਨਾਂ 'ਤੇ ਚੱਲ ਰਹੀ ਹੈ ਭੀਖ, ਚੱਲ ਰਹੀ ਹੈ ਜੀ। ਭੁੱਟੋ ਸੀ, ਮੁਲਕ ਤੋੜ ਗਿਆ, ਉਹ ਕੋਈ ਗਲਤੀ ਨਹੀਂ, ਉਹ ਜ਼ਿੰਦਾ ਅੱਜ ਵੀ। ਸਿੰਧ ਚਲੇ ਜਾਓ, ਖਾਣ ਨੂੰ ਰੋਟੀ ਨਹੀਂ ਆਵਾਮ ਕੋਲ, ਪਾਉਣ ਨੂੰ ਕੱਪੜਾ ਨਹੀਂ ਹੈਗਾ, ਲੇਕਿਨ ਮੋਟਰਸਾਈਕਲ ਦੇ ਉੱਤੇ ਭੁੱਟੋ ਜ਼ਿੰਦਾ ਚੱਲ ਰਿਹਾ, ਜਾ ਰਿਹਾ, ਭੁੱਟੋ ਜ਼ਿੰਦਾ ਹੈ। ਚਲੋ ਜੀ, ਇਹ ਕੰਮ ਆ। ਸਾਨੂੰ ਕੋਈ ਫੈਕਟਰੀ ਨਹੀਂ ਬਣਾ, ਕੋਈ ਮਤਲਬ ਸਾਡੀ ਪਹਿਲੀ ਤਾਂ ਗੱਲ, ਜਿੰਨੇ ਵੀ ਗਲਫ ਕੰਟਰੀਜ਼ ਆ ਸਾਡੇ ਉੱਥੇ ਐਕਸਪੋਰਟ ਸਾਡੀ ਹੈ ਹੀ ਕੋਈ ਨਹੀਂ। ਠੀਕ ਆ, ਈਵਨ ਕਿ ਕੋਈ 2-4 ਸਾਲ ਪਹਿਲੇ ਮਸਾਲਾ ਜਾਤ 'ਤੇ ਕੰਮ ਮੈਂ ਕੀਤਾ, ਤੇ ਮੈਂ ਦੇਖਿਆ ਯਾਰ ਕੋਈ ਐਕਸਪੋਰਟ ਦੇ ਵੱਲ ਬੰਦਾ ਜਾਵੇ, ਦੇਖੇ ਉਹ ਚੈੱਕ ਕੀਤਾ, ਉਹਨਾਂ ਨੇ ਕਿਹਾ ਵੀ ਪਾਕਿਸਤਾਨੀ ਪ੍ਰੋਡਕਟਾਂ ਇਹਨਾਂ ਮੁਲਕਾਂ ਦੇ ਵਿੱਚ ਬੈਨ ਆ, ਕਿਉਂਕਿ ਪਾਕਿਸਤਾਨੀ 2 ਨੰਬਰ ਲੋਕ ਆ। ਇੱਥੇ ਕੋਈ ਫੈਕਟਰੀ ਇਸ ਵਜ੍ਹਾ ਨਾਲ ਨਹੀਂ ਲੱਗਦੀ ਕਿਉਂਕਿ ਅਸੀਂ 2 ਨੰਬਰ ਆ, 1 ਨੰਬਰ ਅਸੀਂ ਬਣ ਨਹੀਂ ਸਕਦੇ। ਇੱਥੇ ਉਹ ਜਿਹੜੇ ਕਦੇ ਜੀ 1200 अरब मुख्तस कर दिया जी भीख के लिए, अवाम की भीख के लिए बेनज़ीर भुट्टो के नाम पे। ਇਹ ਲਿਖਿਆ ਕਰੋ ਨਾ, ਐਡ ਜਿਹੜੇ ਦਿੰਦੇ ਹੁੰਦੇ ਉਹਨਾਂ 'ਚ ਇਹ ਲਿਖਿਆ ਕਰੋ 1200 अरब गरीब फ़कीर अवाम को भीख में दे दिया गवर्नमेंट ने भुट्टो के सदके। ਐਵੇਂ ਲਿਖਿਆ ਕਰੋ ਨਾ ਇਸ਼ਤਿਹਾਰਾਤ ਦੇ ਵਿੱਚ। ਤੇ ਉਹਨਾਂ ਪੈਸਿਆਂ ਨਾਲ ਅਗਰ ਕੋਈ ਅਕਲਮੰਦ ਇੱਥੇ MNA MPs ਹੋਣ, ਬਾਹਰੋਂ ਇਨਵੈਸਟਮੈਂਟ ਲੈ ਕੇ ਆਉਣ, ਜਿਹੜੇ ਗੱਲਾਂ ਕਰਦੇ ਰਹਿੰਦੇ ਜੀ ਅਸੀਂ ਬੜਾ ਕੰਮ ਕਰ ਰਹੇ ਹਾਂ, ਤੁਸੀਂ ਕੀ ਛੜਕਣਾ ਕਰ ਰਹੇ ਹੋ। ਤੁਸੀਂ ਪ੍ਰਾਈਵੇਟ ਪਾਰਟਨਰਸ਼ਿਪ 'ਤੇ ਤੁਸੀਂ ਬਾਹਰੋਂ ਆਪਣੀ ਜ਼ਾਤੀ ਦੁਆ ਸਲਾਮ 'ਤੇ ਬਾਹਰ ਦੇ ਮੁਲਕਾਂ ਚੁਰੇ ਪਰੇ ਜਾਓ,
ਜਿਵੇਂ ਮੁਸੱਦਕ ਮਲਕ ਨੂੰ ਬੜਾ ਮੰਨਦੇ ਆ ਸਾਊਦੀ ਅਰਬ ਵਾਲੇ, ਕਿ ਇਹਨੇ ਬੜੇ ਪ੍ਰੋਜੈਕਟ ਸਾਨੂੰ ਲਾਂਚ ਕਰਕੇ ਦਿੱਤੇ ਆ। ਵੀ ਤੂੰ ਉਹਨਾਂ ਨੂੰ ਇੱਥੇ ਲੈ ਕੇ ਆ, ਇੱਥੇ ਆਪਣੇ ਇਲਾਕਿਆਂ 'ਚ ਕੋਈ ਫੈਕਟਰੀਆਂ ਲਵਾ, ਕੋਈ ਲਵਾ ਆਵਾਮ ਨੂੰ। ਤੁਸੀਂ ਆ ਜਿਹੜਾ 2-2 4-4 ਹਜ਼ਾਰ ਹਰ 2 ਮਹੀਨੇ ਬਾਅਦ ਦੇ ਦਿੰਦੇ ਨਾ ਬੇਨਜ਼ੀਰ ਦੇ ਨਾਂ 'ਤੇ, ਤੁਸੀਂ ਬਿਹਤਰ ਹੈ ਕਿ ਫੈਕਟਰੀਆਂ ਲਾਓ ਇੱਥੇ। MNA MPs ਇਹਨਾਂ ਗੱਲਾਂ ਵੱਲ ਕਿਉਂ ਨਹੀਂ ਆਉਂਦੇ? MNA MPs ਇਹੋ ਜਿਹੀਆਂ ਕਲੋਨੀਆਂ ਕਟਾਉਣ ਨੂੰ ਬੜੇ ਅੱਗੇ ਹੁੰਦੇ ਆ। ਆਹ ਦੇਖੋ, ਇਹੋ ਜਿਹੀਆਂ ਕਲੋਨੀਆਂ ਕੱਟ ਕੇ ਇਹਨਾਂ ਦੀਆਂ NOCs ਦੇ ਕੇ, MNA MPs ਇਹਨਾਂ ਦੀਆਂ NOCs ਦੇ ਕੇ, ਪੈਸੇ ਖਾ ਕੇ ਉਹ ਚੱਲ ਰਹੇ ਹੁੰਦੇ ਆ। ਆਹ ਸਾਡੇ ਰੋਡ ਨਹੀਂ ਬਣਦੇ, ਆ ਗੌਰਮੈਂਟ ਦੇ ਖਾਤਿਆਂ 'ਚੋਂ ਬਿਜਲੀਆਂ ਵੀ ਲੱਗ ਜਾਂਦੀਆਂ ਇਹੋ ਜਿਹੀਆਂ ਕਲੋਨੀਆਂ ਦੇ ਵਿੱਚ। ਗੌਰਮੈਂਟ ਦੇ ਖਾਤਿਆਂ 'ਚੋਂ ਸੜਕਾਂ ਵੀ ਬਣ ਜਾਂਦੀਆਂ। ਨਾ ਇਹ ਸੜਕਾਂ ਟੁੱਟਦੀਆਂ। ਸਾਡੀਆਂ ਸੜਕਾਂ ਅੱਜ ਬਣੀਆਂ ਕੱਲ੍ਹ ਟੁੱਟ ਜਾਣੀਆਂ, ਅੱਲਾ ਖੈਰ ਕਰੇ। ਇਹ ਸਾਡੀਆਂ ਸੜਕਾਂ ਦਾ ਨਿਜ਼ਾਮ, ਕਿਉਂਕਿ ਉੱਥੇ ਅਦਾਰਿਆਂ ਨੇ ਪੈਸੇ ਲੈ ਲੈਣੇ ਹੁੰਦੇ। ਇੱਥੇ ਡਾਇਰੈਕਟ MNA MPs ਨੇ ਆਪਣੇ ਕੋਟੇ 'ਚੋਂ ਸੜਕਾਂ ਬਿਜਲੀਆਂ ਲਾ ਦੇਣੀਆਂ ਹੁੰਦੀਆਂ। ਆ ਜੀ ਕੋਈ ਵੀ ਬੰਦਾ ਇਹਨਾਂ ਨੂੰ ਕਲੋਨੀ ਵਾਲਿਆਂ ਤੋਂ ਪੈਸੇ ਲੈ ਲੈਣੇ ਹੁੰਦੇ ਆ, ਜਿਹੜਾ ਨਾ ਮਰਲੇ ਕਰੋੜਾਂ ਦੇ ਵਿਕ ਜਾਂਦੇ ਆ। ਇੱਥੇ ਆਹ ਕੰਮ ਆ। ਇਸ ਚੀਜ਼ ਤੋਂ ਇਹਨਾਂ ਨੂੰ ਫੁਰਸਤ ਨਹੀਂ ਮਿਲਦੀ, ਅਤੇ ਇਹਨਾਂ ਚੀਜ਼ਾਂ ਤੋਂ ਫੁਰਸਤ ਮਿਲੂਗੀ ਤਾਂ ਇਹ ਕੋਈ ਕੰਮ ਕਰੂੰਗੇ। ਹਾਲਾਂਕਿ MNA MPs ਨੂੰ ਚਾਹੀਦਾ ਕਿ ਭਾਈ ਆਪਣੇ ਇਲਾਕਿਆਂ ਦੇ ਵਿੱਚ ਤੁਸੀਂ ਗੌਰਮੈਂਟ ਫੰਡ ਨਹੀਂ ਦੇ ਰਹੀ, ਚਲੋ ਮੁਖਾਲਫ ਪਾਰਟੀਆਂ ਦੇ ਇੱਕ ਦੂਸਰੇ ਸਾਈਡ 'ਤੇ ਚੱਲ ਰਿਹਾ ਹੁੰਦਾ ਕੰਮ, ਕਿ ਉਹਨੂੰ ਫੰਡ ਨਹੀਂ ਦੇਣੇ। ਨੂਨ ਲੀਗ ਦੀ ਹਕੂਮਤ ਤਾਂ PTI ਨੂੰ ਫੰਡ ਨਹੀਂ ਦੇਣੇ, PTI ਦੀ ਹਕੂਮਤ ਤਾਂ ਨੂਨ ਲੀਗੀਆਂ ਨੂੰ ਫੰਡ ਨਹੀਂ ਦੇਣੇ, PP ਵਾਲਿਆਂ ਨੂੰ ਫੰਡ ਨਹੀਂ ਦੇਣੇ। ਭਾਈ ਤੁਸੀਂ ਕੰਮ ਕਰੋ, ਤੁਸੀਂ ਬਾਹਰ ਮੁਲਕਾਂ ਦੇ ਦੌਰੇ ਕਰੋ, ਆਪਣੇ ਪੈਸੇ ਜਾ ਕੇ ਉੱਥੋਂ ਤੁਸੀਂ ਲੈ ਕੇ ਆਓ, ਪਾਰਟਨਰ ਲੈ ਕੇ ਆਓ। ਇੱਥੇ ਆ ਕੇ ਆਵਾਮ ਦੀ ਖੁਸ਼ਹਾਲੀ ਲਈ ਕੰਮ ਕਰੋ, ਕੋਈ ਪ੍ਰੋਜੈਕਟ ਬਣਾਓ, ਕੋਈ ਫੈਕਟਰੀਆਂ ਬਣਾਓ, ਕੋਈ ਚੀਜ਼ਾਂ ਬਣਾਓ, ਤਾਂ ਕਿ ਐਕਸਪੋਰਟ ਹੋਣ, ਪਾਕਿਸਤਾਨ ਨੂੰ ਫਾਇਦਾ ਹੋਵੇ ਔਰ ਆਵਾਮ ਨੂੰ ਫਾਇਦਾ ਹੋਵੇ। ਜਿਹੜਾ ਤੁਸੀਂ 2-4 ਹਜ਼ਾਰ ਦੇ ਕੇ 2 ਮਹੀਨਿਆਂ ਬਾਅਦ ਉਹ ਜੀ ਝੰਡੇ ਗੱਡ ਦਿੰਦੇ ਨਾ ਆਪਣੀ ਕਾਮਯਾਬੀ ਦੇ, ਉਹ ਲੱਖ ਲਾਹਨਤ ਆ ਤੁਹਾਡੇ 'ਤੇ। ਉਹ ਤੁਸੀਂ ਅੱਲਾ ਦੇ ਬੰਦੇ ਹੋ, ਉਹਨੂੰ ਤੁਸੀਂ ਬਿਹਤਰ ਤਰੀਕੇ ਨਾਲ ਕਰ ਸਕਦੇ ਆ। ਤੁਸੀਂ 1100-1200 ਅਰਬ ਨਾਲ ਕਿੰਨੇ ਇਲਾਕਿਆਂ ਦੇ ਵਿੱਚ ਫੈਕਟਰੀਆਂ ਲਾ ਸਕਦੇ ਆ, ਜਿਹਦਾ ਪਾਕਿਸਤਾਨ ਨੂੰ ਫਾਇਦਾ ਹੋਵੇ ਔਰ ਰੈਗੂਲਰ ਲੋਕਾਂ ਨੂੰ ਉਹ ਮਿਲੇ, ਰੋਜ਼ਗਾਰ ਮਿਲੇ। ਇੱਕ ਖਾਨਦਾਨ ਦੇ ਇੱਕ ਬੰਦੇ ਨੂੰ ਰੋਜ਼ਗਾਰ ਮਿਲਦਾ ਤਾਂ 15 ਬੰਦੇ ਪਾਲਦੇ ਆ, ਜਿਹੜੇ ਤੁਹਾਡੇ 2-3 ਹਜ਼ਾਰ ਦੀ ਭੀਖ 'ਤੇ ਪਏ ਆ। ਮੁਲਕ ਤਰੱਕੀ ਕਰੂਗਾ, ਲੋਕ ਕੰਮ ਕਰੂਗੇ, ਕੋਈ ਵਿਹਲਾ ਨਹੀਂ ਹੋਊਗਾ। ਇਸ ਸਾਈਡ ਵੱਲ ਸਾਡੀ ਤਵੱਜੋ ਨਹੀਂ ਹੈਗੀ। ਸਾਡੀ ਤਵੱਜੋ 9 ਮਈ ਦੇ ਕੇਸਿਸ ਬਣਾ ਦਿਓ ਜੀ ਲੋਕਾਂ 'ਤੇ, ਜਿਹਨੂੰ ਆਓ ਫੜ ਕੇ ਲੰਬਾ ਪਾ ਦਿਓ। ਅਦਾਲਤਾਂ ਬਣੀ ਹੋਈਆਂ, ਆਹ ਲੋਕਾਂ ਦੇ ਅਸ਼ਰਾਫੀਆ ਦੇ ਲੋਕਾਂ ਦੇ ਕੇਸ ਮੁਕਾਉਣ ਲਈ ਫੌਜ ਬਣੀ ਹੋਈ ਹੈ ਸਾਡੀ, ਜਿਹੜੀ ਆ ਉਹ ਇਹਨਾਂ ਦੇ ਵਿੱਚ ਸੁਲ੍ਹਾ ਸਫਾਈਆਂ ਕਰਾਉਣ ਨੂੰ ਅਤੇ ਆਪਣੀ ਮਾਲ ਪਾਣੀ ਬਣਾਉਣ ਨੂੰ। ਠੀਕ ਆ, ਅਤੇ ਅਦਾਰੇ ਬਾਕੀ ਜਿਹੜੇ ਆ ਸਾਡੇ ਅਦਾਰੇ, ਉਹ ਇੱਕ ਦੂਸਰੇ ਦਾ ਤਮਾਸ਼ਾ ਦੇਖ ਕੇ ਅਤੇ ਉਹ ਕਹਿੰਦੇ ਆ ਜੀ ਅਸੀਂ ਉਹ ਆਪਣਾ ਮਾਲ ਪਾਣੀ ਬਣਾਉਣ ਲੱਗੇ ਹਾਂ। ਬਸ ਇਹ ਹਕੀਕਤ ਹੈ ਇਸ ਮੁਲਕ ਦੀ। ਜਿੰਨਾ ਮਰਜ਼ੀ ਕੋਈ ਕਹਿ ਲਵੇ ਜੀ ਮੈਨੇ ਇਹ ਤਰੱਕੀ ਕਰਵਾ ਦੀ, ਮੈਨੇ ਉਹ। ਕਿਹੜੀਆਂ ਫੈਕਟਰੀਆਂ ਲੱਗੀਆਂ? ਕੋਈ ਫੈਕਟਰੀ ਲੱਗੀ ਜਿੱਥੇ ਆਵਾਮ ਨੂੰ ਰੋਜ਼ਗਾਰ ਮਿਲ ਰਿਹਾ? ਹਾਂ, ਉਹ ਦੁਕਾਨਾਂ ਦੇ ਬਾਹਰ ਚੱਲ ਕੇ ਜਾਓ ਨਾ, ਜਾ ਕੇ ਉਹਨੂੰ ਦੇਖੋ, ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੇ ਪੈਸੇ ਕੱਢਣ ਵਾਲਿਆਂ ਨੂੰ। ਉਹ ਵੀ ਐਡੇ ਹਰਾਮੀ ਆ, 200-200 ਰੁਪਈਆ ਹਰ ਮਾਈ ਤੋਂ ਲੈਂਦੇ ਆ। ਔਰ ਇਹ ਜਿਹਦਾ ਦਾ ਲੱਗੇ ਹੋਇਆ ਨਾ, ਉਹ ਛੱਡਦਾ ਨਹੀਂ। ਈਵਨ ਕਿ ਇੱਕ ਮਾਈ ਸੀ ਯਾਰ, ਮੈਂ ਖੁਦ ਆਪਣੀ ਅੱਖਾਂ ਨਾਲ ਦੇਖਿਆ ਕਿ ਮਾਈ ਪ੍ਰੈਗਨੈਂਟ ਮਾਈ ਸੀ। ਉਹ ਵਿਚਾਰੀ ਦੀ ਪਤਾ ਨਹੀਂ ਕਿਹੜੀ ਜ਼ਰੂਰਤ ਹੋ ਗਈ, ਉਹਨੇ ਪੈਸੇ ਆਪਣੇ ਉਹਦੇ ਕੋਈ ਜਿਹੜਾ ਕੋਈ 2-4 ਹਜ਼ਾਰ ਆਏ ਸੀ ਕਢਾਇਆ। ਉਹ ਬੰਦਾ ਕੱਢ ਕੇ ਦੇਣ ਵਾਲਾ ਕਹਿੰਦਾ ਮੇਰਾ ਇੱਥੇ ਮਿਠਾਈ ਤਾਂ ਰੱਖ ਦੇ 500 ਰੁਪਈਆ। ਉਹਨੇ ਵਿਚਾਰੀ ਨੇ ਪੈਸੇ ਇੱਧਰੋਂ ਉੱਧਰੋਂ ਗਿਣੇ। ਉਹਨੇ ਕਿਹਾ ਯਾਰ ਮੈਂ ਚਲੋ ਆਲਾ ਤੂੰ ਤਾਂ 500 ਰੱਖ ਲਾ, ਮੇਰੀ ਖੈਰ ਆ, ਮੈਂ ਹਲੇ ਦਵਾਈ ਲੈਣੀ ਹੈ ਅਤੇ ਪਤਾ ਨਹੀਂ 2-3 ਚੀਜ਼ਾਂ ਹੋਰ ਦੱਸ ਰਹੀ ਸੀ ਕਿ ਮੈਂ ਉਹ ਲੈਣੀਆਂ। ਲੇਕਿਨ ਮੈਂ ਇਹ ਖੜਾ ਦੇਖ ਰਿਹਾ ਸੀ, ਮੈਂ ਕਿਹਾ ਯਾਰ ਇਸ ਬੰਦੇ ਨੂੰ ਇੰਨੀ ਸ਼ਰਮ ਨਹੀਂ ਆਈ, ਨਾ ਇਸ ਮੁਲਕ ਦੇ ਕਿਸੇ ਅਦਾਰੇ ਨੂੰ ਸ਼ਰਮ ਆਈ ਕਿ ਉਹਨੇ ਇਹਨੂੰ ਇੱਥੇ ਦੇ ਦਿੱਤਾ ਵੀ ਤੂੰ ਚੱਲ ਵੀ ਮੇਰੇ 'ਚੋਂ ਆਵਾਮ 'ਚੋਂ ਵੀ ਪੈਸੇ ਕਮਾ ਅਤੇ ਗੌਰਮੈਂਟ 'ਚੋਂ ਵੀ ਕਮਾ। ਉਹ ਹੁਣ ਇਸ ਹਾਲਤ ਦੀਆਂ ਮਾਈ, ਗਰੀਬ ਮਾਈ ਸੀ, ਬਿਲਕੁਲ ਗਰੀਬ ਮਾਈ, ਉਹਦਾ ਕਿੱਡਾ ਜਿਗਰਾ ਸੀ, ਉਹਨੇ ਪੈਸੇ ਦੇ ਦਿੱਤੇ 500 ਰੁਪਈਆ ਉਸ ਕੁੱਤੇ ਨੂੰ। ਅਤੇ ਲੇਕਿਨ ਉਹ ਮੈਂ ਹੀ ਅਗਰ ਸ਼ਿਕਾਇਤ ਕਰਦਾ ਨਾ, ਠੀਕ ਆ, ਉਹ ਅੱਲਾ ਦੇ ਬੰਦੇ ਕਿਸੇ ਨੇ ਨਹੀਂ ਸੁਣਨੀ ਸੀ। ਈਵਨ ਕਿ ਮੈਨੂੰ ਹੀ ਉਲਟਾ ਚੋਰ ਬਣਾ ਦੇਣਾ ਸੀ, ਕਿਉਂਕਿ ਮੈਂ 1-2 ਦਫਾ ਕੀਤੀ ਹੈ ਸ਼ਿਕਾਇਤ। ਇੱਕ ਸਾਡੀ ਤਹਿਸੀਲ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਹੁੰਦਾ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ। ਇੱਕ ਬੰਦੇ ਨੇ ਗੌਰਮੈਂਟ ਦੀ ਸੋਲੰਗ ਤੋੜ ਕੇ ਆਪਣੇ ਘਰ ਲਾ ਲਈ, ਕੋਈ ਸਿਆਸੀ ਟਾਊਟ ਸੀ। ਮੈਂ ਜਾ ਕੇ ਕਮਿਸ਼ਨਰ ਸਾਹਿਬ ਨੂੰ, ਅਸਿਸਟੈਂਟ ਕਮਿਸ਼ਨਰ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ, ਉਹਨੂੰ ਦੱਸਿਆ ਵੀ ਯਾਰ ਆਹ ਰੌਲਾ ਆਪਣਾ ਤੁਸੀਂ ਦੇਖ ਲਓ। ਉਹਨੇ ਕਿਹਾ ਜੀ ਤਾਂ ਉਹ ਪਿਛਲੀ ਪਾਰਟੀ ਵੀ ਪਹੁੰਚੀ ਵੀ ਯਾਰ ਸਾਡੇ ਖਿਲਾਫ ਤਾਂ ਦਰਖਾਸਤ ਦੇ ਦਿੱਤੀ ਹੈ ਬੰਦੇ ਨੇ। ਉਦੋਂ ਨਵਾਂ ਜਨੂਨ ਹੁੰਦਾ ਸੀ ਮੈਨੂੰ ਕਿ ਮੈਂ ਜਿਹੜਾ ਨਾ ਇਹ ਮੁਲਕ ਠੀਕ ਹੋ ਸਕਦਾ, ਇੱਥੇ ਹਰ ਚੀਜ਼ ਠੀਕ। ਉਹ ਹੁਣ ਸਿਆਸੀ ਟਾਊਟ ਸੀ, ਉਹਨੇ ਕੋਈ 2-4 ਆਪਣੇ ਆ ਸਹਾਫੀ ਕੰਨ ਟੁੱਟੇ ਚੱਕ ਕੇ ਜੀ ਤੁਰ ਪਿਆ। ਚਲੋ ਜੀ ਅੱਗੇ ਪਿੱਛੇ ਉਹਨੇ ਪਿੱਛਾ ਕੀਤਾ, ਅਤੇ ਉਹ ਜਿਵੇਂ ਸਰਕਾਰੀ ਕੁੱਤਿਆਂ ਦੀ ਉਹ ਹੁੰਦੀ ਹੈ ਨਾ,
वो जी मैं सेक्रेटरी को लिख रहा हूँ वो जाके देखेगा, मैं फलां को लिख रहा हूँ वो जाके देखेगा, तो बस ਉਹਦੇ 'ਚ ਹੀ ਗੱਲ ਉਹਨਾਂ ਨੇ ਗੋਲ ਕਰ ਦਿੱਤੀ। ਉਹ 2-4 ਮਹੀਨਿਆਂ ਬਾਅਦ ਪਤਾ ਚੱਲਿਆ ਮੈਨੂੰ, ਮੈਂ ਯਾਨੀ ਕਿ ਗਿਆ 2-4 ਮਹੀਨਿਆਂ ਬਾਅਦ ਪਤਾ ਚੱਲਿਆ ਵੀ ਉਹ ਉਲਟਾ ਮੇਰੇ ਤੇ ਪਰਚੇ ਦੇ ਆਰਡਰ ਹੋਏ ਸੀ ਏਸੀ ਸਾਹਿਬ ਵੱਲੋਂ। ਮੈਨੂੰ ਉਸ ਦਿਨ ਹੀ ਪਤਾ ਲੱਗ ਗਿਆ ਸੀ ਕਿ ਇਹ ਮੁਲਕ ਕੋਈ ਬੰਦੇ ਦੇ ਪੁੱਤਰਾਂ ਦਾ ਨਹੀਂ ਹੈਗਾ। ਇਸ ਮੁਲਕ ਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਇਹਨੇ ਐਵੇਂ ਹੀ ਰਹਿਣਾ। ਹੁਣ ਸਰਕਾਰੀ ਅਫਸਰ ਜਾਂ ਸਰਕਾਰੀ ਕੁੱਤਾ ਜਿਹੜਾ ਹੁੰਦਾ ਇਹਨਾਂ ਨੂੰ, ਇਹ ਕੁੱਤੇ ਹੀ ਹੁੰਦੇ ਆ ਇੱਕ ਕਿਸਮ ਦੇ। ਕੁੱਤਾ ਹੱਡੀ ਖਾਣ ਵਾਲਾ ਹਰ ਬੰਦਾ ਕੁੱਤਾ ਹੀ ਆ। ਹੁਣ ਉਹ CSS ਕਰਕੇ ਆਏ ਹੋਇਆ, CSS ਕਰਕੇ ਉਹ ਸਾਡੇ ਤੇ ਮੁਸੱਲਤ ਕਰ ਦਿੱਤਾ ਗਿਆ। ਇਹੋ ਜਿਹੇ ਮਤਲਬ ਹਰ ਅਦਾਰੇ ਦੇ ਵਿੱਚ ਇਹੋ ਜਿਹੇ ਅਫਸਰ, ਕੋਈ ਇੱਕ ਬੰਦਾ ਠੀਕ ਹੁੰਦਾ, ਬਾਕੀ ਹਰ ਅਦਾਰੇ ਦੇ ਵਿੱਚ ਇਹੋ ਜਿਹੇ ਅਫਸਰ ਹੁੰਦੇ ਆ। ਠੀਕ ਹੈ, ਕੋਈ ਕਿਹਦਾ ਕਾਣਾ ਹੁੰਦਾ, ਕੋਈ ਕਿਹਦਾ ਕਾਣਾ ਹੁੰਦਾ। ਉਹਨਾਂ ਨੇ ਇਹ ਕੰਮ ਕੀਤੇ ਆ ਜੀ। ਇਹ ਫੇਰ ਕਹਿੰਦੇ ਜੀ ਤਹਿਕੀਕ ਨਹੀਂ ਹੁੰਦੀ। ਇਹਦੇ ਤੋਂ ਵੱਧ ਕੇ ਬੰਦੇ ਤਹਿਕੀਕ ਕੀ ਕਰੇ? ਇਹੀ ਤਹਿਕੀਕ ਹੁੰਦੀ ਹੈ, ਇਹੀ ਸਭ ਕੁਝ ਹੁੰਦਾ ਕਿ ਤੁਸੀਂ ਮਤਲਬ ਇਹ ਮੁਲਕ ਕੋ ਬੰਦੇ ਦੇ ਪੁੱਤਰਾਂ ਦਾ ਤਾਂ ਹੈ ਨਹੀਂ। ਕਹਿਣ ਦਾ ਮਕਸਦ ਇਹ ਹੈ ਵੀ 9 ਮਈ ਦੇ ਵਿੱਚ ਜਿੰਨੇ ਵੀ ਕੇਸਿਸ ਤੇ ਇਹੋ ਜਿਹੇ ਅਦਾਰਿਆਂ 'ਤੇ ਹਮਲਾ ਹੋਇਆ ਸੀ ਜਿਹਨਾਂ ਦੇ ਵਿੱਚ ਪਹਿਲੇ ਹੀ ਭੈਣ ਚੋਂ ਕੁੱਤੇ ਲੋਕ ਬੈਠੇ। ਕੁੱਤਿਆਂ 'ਤੇ ਤਾਂ ਫਿਰ ਹਮਲਾ ਹੋਣਾ ਚਾਹੀਦਾ ਸ਼ੇਰਾਂ ਦਾ। ਇਹ ਤਾਂ ਫਿਰ ਠੀਕ ਆ ਨਾ ਗੱਲ। ਉਹ ਅਦਾਰੇ ਤਾਂ ਕੋਈ ਨਹੀਂ ਹੈਗੇ। ਕਿਸੇ ਸਰਕਾਰੀ ਅਦਾਰੇ ਚਲੇ ਜਾਓ, ਕੋਈ ਸਰਕਾਰੀ ਕੁੱਤਾ ਗੱਲ ਹੀ ਨਹੀਂ ਸੁਣਨਾ ਚਾਹੁੰਦਾ। ਪੈਸੇ ਦਿਓ ਤਾਂ ਉਹ ਫੌਰਨ ਉਹ ਐਵੇਂ ਜਿਹੇ ਪੈਰ ਚੱਟੇਗੇ ਜਿਵੇਂ ਕੁੱਤਾ ਨਹੀਂ ਚੱਟਦਾ ਪੈਰ, ਇੰਝ ਪੈਰ ਚੱਟਣੇ ਸ਼ੁਰੂ ਕਰ ਦਿੰਦਾ ਉਹ। ਇਹ ਮੁਲਕ ਆ ਫਿਰ? ਇਸ ਮੁਲਕ ਦੇ ਤਾਂ ਫਿਰ ਰੋਜ਼ 9 ਮਈ ਹੋਣਾ ਚਾਹੀਦਾ। ਰੋਜ਼ ਕਿਸੇ ਨਾ ਕਿਸੇ ਅਫਸਰ ਨੂੰ ਫੜ ਕੇ ਪੇਲਣਾ ਚਾਹੀਦਾ। ਹਾਂ, ਸਰਕਾਰੀ ਬੰਦੇ ਨੂੰ ਹੱਥ ਲਾਤਾ, ਉਹ ਅਸੀਂ ਜੁਰਮ ਕਰ ਲਿਆ। ਉਹ ਸਾਡੀ ਰੋਜ਼ ਮਾਂ ਭੈਣ ਇੱਕ ਕਰੇ ਸਾਨੂੰ ਦਫ਼ਤਰਾਂ ਸੱਦ ਕੇ, ਉਹ ਕੋਈ ਮਸਲਾ ਨਹੀਂ ਹੈਗਾ। ਉਹ ਕਿਉਂਕਿ ਅਸੀਂ ਗੁਲਾਮ ਆ ਨਾ, ਅਸੀਂ ਅਮਰੀਕਾ ਦੇ ਗੁਲਾਮ ਤਾਂ ਬਾਅਦ ਵਿੱਚ ਆ, ਪਹਿਲੇ ਤਾਂ ਅਸੀਂ ਆਪਣੇ ਆ ਸਰਕਾਰੀ ਕੁੱਤਿਆਂ ਦੇ ਗੁਲਾਮ ਆ। ਜਿੰਨੇ ਵੀ ਅਦਾਰਿਆਂ ਦੇ ਵਿੱਚ ਸਾਡੇ ਲਈ ਤਾਂ ਕੋਈ ਅਦਾਰਾ ਨਹੀਂ ਬਣਿਆ। ਸਾਨੂੰ ਤਾਂ ਬਾਰ-ਬਾਰ ਸੱਦ ਕੇ ਜ਼ਲੀਲ ਕਰਨਾ, ਰਸਵਾ ਕਰਨਾ। ਹੁਣ ਮੈਂ ਤੁਹਾਨੂੰ ਦੱਸਿਆ ਵੀ ਅੱਜ ਮੈਂ ਇੱਕ ਸਰਕਾਰੀ ਅਦਾਰੇ 'ਚ ਬੈਠਾ ਸੀ, ਇੱਕ ਮਸਜਿਦ ਦੇ ਵਾਪਡਾ ਦੇ ਵਿੱਚ ਬੈਠਾ ਸੀ। ਇੱਕ ਮਸਜਿਦ ਦਾ ਬਿੱਲ 1700 ਯੂਨਿਟ ਪਾਇਆ ਆ ਉਹਨਾਂ ਮੀਟਰ ਰੀਡਰ, ਔਰ ਮੀਟਰ ਰੀਡਰ ਦੇ ਪਿੱਛੇ ਬੰਦਾ 3 ਦਿਨ ਹੋ ਗਏ ਚੱਕਰ ਲਾ ਰਿਹਾ। ਉਹ ਤਸਵੀਰਾਂ ਬਣਾਈ ਫਿਰਦਾ ਆਪਣੀ ਰੀਡਿੰਗ ਦੀਆਂ, ਉਹ ਬਿੱਲ ਚੱਕੀ ਫਿਰਦਾ ਅਗਲੇ ਪਿਛਲੇ। ਠੀਕ ਆ, ਉਹ ਈਵਨ ਇਹ ਵੀ ਕਹਿ ਰਿਹਾ ਕਿ ਯਾਰ ਮੈਂ ਮੀਟਰ ਖਲਵਾ ਕੇ ਲੈ ਆਉਂਦਾ, ਤੁਹਾਡੇ ਕੋਲ ਟਾਈਮ ਨਹੀਂ ਉੱਥੇ ਜਾਣ ਦਾ, ਮੈਂ ਲੈ ਆਉਂਦਾ ਖਲਵਾ ਕੇ। ਔਰ ਉਹ ਗਲਤੀ ਐਡਮਿਟ ਵੀ ਕਰ ਰਹੇ ਆ ਬੈਠੇ ਕਿ ਸਾਡੀ ਗਲਤੀ ਆ, ਰੀਡਿੰਗ ਜ਼ਿਆਦਾ ਅਸੀਂ ਕੀਤੀ ਹੈ। ਉਹਦੇ ਬਾਵਜੂਦ ਉਹ ਮੀਟਰ ਰੀਡਰ ਉਹ ਕੀ ਕਹਿੰਦੇ ਆ ਲੈਨ ਸੁਪਰੀਡੈਂਟ ਗੱਲ ਸੁਣਨ ਨੂੰ ਤਿਆਰ ਨਹੀਂ। ਬੈਠੇ ਮੰਨ ਵੀ ਰਹੇ ਗਲਤੀ ਹੈ ਸਾਡੀ, ਠੀਕ ਆ ਜੀ, ਬੰਦਾ ਵਕਤੀ ਤੋਂ ਠੰਡਾ ਹੋ ਗਿਆ, ਲੇਕਿਨ ਉਹ ਬੰਦਾ 3 ਦਿਨ ਤੋਂ ਚੱਕਰ ਲਾ ਰਿਹਾ, ਕੋਈ ਮਸਲਾ ਨਹੀਂ ਉਹਨਾਂ ਲਈ। ਉਹਨਾਂ ਨੂੰ ਕਿਹੜਾ ਫਰਕ ਪੈਂਦਾ? ਕਿਉਂਕਿ ਉਹ ਬਾਪ ਦੀ ਜੇਬ 'ਚ ਥੋੜ੍ਹੀ ਤਨਖਾਹ ਲੈ ਰਹੇ ਹੋ, ਸਾਡੀ ਜੇਬ 'ਚ ਲੈ ਰਹੇ ਹੋ ਤਨਖਾਹ, ਖਾ ਰਹੇ ਆ, ਸਾਨੂੰ ਕੋਈ ਮਸਲਾ ਨਹੀਂ। ਪੈਟਰੋਲ ਲੈ ਰਹੇ ਹੋ ਸਾਡੇ ਤੋਂ, ਡਾਲਿਆਂ 'ਤੇ ਚੜ੍ਹੇ ਹੋਏ ਆ, ਅੱਲਾ ਅੱਲਾ ਖੈਰ ਸੱਲਾ ਕਾਟਣਾ ਲਾਈ ਹੋਈਆਂ, ਕੋਈ ਕੁਰਸੀ ਤੋਂ ਉੱਤਰ ਕੇ ਰਾਜ਼ੀ ਨਹੀਂ ਹੈਗੇ। ਬੈਠੇ ਆ ਜੀ, ਕਦੇ ਉਹ ਸਟਾਊਟ ਦਾ ਆ ਗਿਆ ਫੋਨ, ਉਹਦਾ ਕੰਮ ਹੋ ਰਿਹਾ, ਕਦੇ ਉਹ ਟਾਊਟ ਦਾ ਆ ਗਿਆ ਫੋਨ। ਆਮ ਬੰਦੇ ਦਾ ਫੋਨ, ਆਮ ਬੰਦੇ ਦੀ ਗੱਲ ਥੋੜ੍ਹੀ ਸੁਣਨੀ ਹੈ। ਇਹੋ ਜਿਹੇ ਅਦਾਰਿਆਂ ਦੇ ਵਿੱਚ ਤਾਂ ਫਿਰ ਰੋਜ਼ 9 ਮਈ ਹੋਣਾ ਚਾਹੀਦਾ। ਇਹੋ ਜਿਹੇ ਅਦਾਰਿਆਂ ਦੇ ਵਿੱਚ ਤਾਂ ਤਹਿਕੀਕ ਕਰਕੇ ਗੱਲ ਕਰ ਰਿਹਾ ਨਾ ਮੈਂ। ਇਹੋ ਜਿਹੇ ਅਦਾਰਿਆਂ ਦੇ ਵਿੱਚ ਤਾਂ ਰੋਜ਼ ਅਫਸਰ ਕੁੱਟਣੇ ਚਾਹੀਦੇ ਆ ਫੜ ਕੇ। ਅਫਸਰਾਂ ਦੇ ਕੰਨ ਨੱਕ ਵੱਢ ਦਿੱਤੇ ਜਾਣ ਛੁਰੀਆਂ ਨਾਲ। ਇਹ ਕਰਨਾ ਚਾਹੀਦਾ ਫਿਰ ਤਾਂ ਅੱਲਾ ਦੇ ਬੰਦਿਓ। ਜਿਹੜੇ ਅਦਾਰਿਆਂ ਦੇ ਵਿੱਚ ਇਹ ਜ਼ਿੰਮੇਦਾਰੀ ਦਾ ਇਹ ਹਾਲ ਆ, ਉਹਨਾਂ ਅਦਾਰਿਆਂ 'ਚ ਹੋਣਾ ਚਾਹੀਦਾ ਇਹ ਕੰਮ। ਉੱਥੇ ਅਸੀਂ ਜੁਰਮਦਾਰ ਹਾਂ, ਅਸੀਂ ਗੱਦਾਰ ਹਾਂ ਮੁਲਕ ਨਾਲ। ਇਹ ਗੱਲ ਅਸੀਂ ਕਰ ਕਿਉਂ ਦਿੱਤੀ ਵੀ ਇਹ ਸਰਕਾਰੀ ਕੁੱਤੇ 'ਤੇ ਹੱਥ ਕਿਉਂ ਅਸੀਂ ਚੱਕ ਲਿਆ? ਉਹ ਸਾਨੂੰ ਜ਼ਲੀਲ ਕਰੇ, ਉਹ ਸਾਨੂੰ ਗਰਮੀ ਦੇ ਵਿੱਚ ਸੱਦੇ, ਅਸੀਂ ਆਪਣਾ ਕੰਮ ਦਿਹਾੜੀ ਮਜ਼ਦੂਰੀ ਛੱਡ ਕੇ ਜਾਈਏ ਰੋਜ਼। ਜਨਾਬ ਬਾਦਸ਼ਾਹ ਸਲਾਮਤ ਦੀ ਹਾਜ਼ਰੀ ਭਰਨ ਜਾਈਏ ਅਸੀਂ। ਅੱਗੋਂ ਬਾਦਸ਼ਾਹ ਸਲਾਮਤ ਕਦੇ 10 ਵਜੇ ਆ ਰਹੇ ਹਾਂ, ਕਦੇ 11 ਵਜੇ ਆ ਰਹੇ ਹਾਂ, ਅਤੇ ਬਾਦਸ਼ਾਹ ਸਲਾਮਤ ਦੇ ਵਾਸਤੇ ਅਸੀਂ 8 ਵਜੇ ਜਾ ਕੇ ਬੈਠੇ ਹਾਂ। ਬਾਦਸ਼ਾਹ ਸਲਾਮਤ ਸਾਡੀ ਗੱਲ ਸੁਣੂਗੇ, ਬਸ ਇਹ ਸਾਡਾ ਕੰਮ। ਇਹ ਸਾਡੇ ਅਦਾਰੇ ਕਿ ਬਾਦਸ਼ਾਹ ਸਲਾਮਤ ਆਉਂਗੇ, ਉਹ ਸਾਡੀ ਗੱਲ ਸੁਣੂਗੇ, ਫਿਰ ਬਾਦਸ਼ਾਹ ਸਲਾਮਤ ਕਹਿਣਗੇ ਹਾਂ ਜੀ ਮੈਂ ਅਭੀ ਟਾਈਮ ਨਹੀਂ ਹੈ ਫਿਰ ਆਉਣਾ। ਅਤੇ ਇਹ ਜੇ ਬਾਦਸ਼ਾਹ ਸਲਾਮਤ ਨੂੰ ਬੰਦਾ ਠੁੱਡੇ ਮਾਰ ਕੇ ਰੋਡ ਤੱਕ ਲੈ ਕੇ ਆਵੇ, ਉਹਦੇ ਤੋਂ ਬਾਅਦ ਮੋਟਰਸਾਈਕਲ ਦੇ ਪਿੱਛੇ ਹੀ ਬੰਨ੍ਹ ਲਵੇ। ਹਾਂ ਵੀ ਜਿੰਨਾ ਭੱਜ ਸਕਦਾ ਭੱਜ ਲਾ, ਬਾਕੀ ਜਦੋਂ ਰਿੜ ਪਿਆ ਤਾਂ ਫਿਰ ਰਿੜ ਪਿਆ। 1-2 ਦਫਾ ਇਹੋ ਜਿਹੇ ਵਾਕਿਆਤ ਹੋਏ ਨਾ ਹਜੇ ਬਾਦਸ਼ਾਹ ਸਲਾਮਤਾਂ ਨਾਲ, ਅਤੇ ਇਹ ਅੱਧਾ ਮੁਲਕ ਠੀਕ ਹੋ ਜਾਣਾ।
ਲੇਕਿਨ ਇਹ ਕਾਨੂੰਨ ਸਾਡੇ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਇਹਨਾਂ ਲੋਕਾਂ ਨੂੰ ਪ੍ਰੋਟੈਕਸ਼ਨ ਜ਼ਿਆਦਾ ਵਾ। ਜਿਨ੍ਹਾਂ ਦੇ ਪੈਸੇ 'ਚੋਂ ਤਨਖਾਹਾਂ ਲੈ ਰਹੇ ਆ, ਖਾ ਰਹੇ ਆ ਕੁੱਤੇ, ਉਹਨਾਂ ਨੂੰ ਪ੍ਰੋਟੈਕਸ਼ਨ ਕੋਈ ਨਹੀਂ। ਉਹ ਜੋ ਮਰਜ਼ੀ ਕਰ, ਉਹਨਾਂ ਨੂੰ ਤਾਂ ਉਹਨਾਂ ਨੇ ਇੱਕ ਮਾੜੀ ਜਿਹੀ ਉੱਚੀ ਆਵਾਜ਼ 'ਚ ਗੱਲ ਕਰ ਲਈ ਤਾਂ ਉਹਨਾਂ ਨੂੰ ਫੜ ਕੇ ਪੇਲ ਦਿੰਦੇ ਆ ਬਸ। ਉੱਥੇ ਪੁਲਿਸ ਵੀ ਐਕਟਿਵ ਹੋ ਜਾਂਦੀ ਆ ਕਿਉਂਕਿ ਪੇਟੀ ਭਾਈ ਕਹਿੰਦੇ ਆ ਇੱਕ ਦੂਸਰੇ ਨੂੰ। ਉੱਥੇ ਹਰ ਕੰਮ ਸਾਡਾ ਜਿਹੜਾ ਨਾ ਉਹ ਬੜਾ ਅੱਛਾ ਹੋ ਜਾਂਦਾ। ਇਹੋ ਜਿਹੇ ਸਾਡੇ ਅੱਲਾ ਦੇ ਬੰਦੇ ਉਹ ਅਦਾਰੇ ਆ। ਇਹਨਾਂ ਅਦਾਰਿਆਂ ਨੂੰ ਠੀਕ ਕਰਨ ਵਾਸਤੇ ਕੋਈ ਨਹੀਂ ਸੋਚੇਗਾ। ਕੋਈ ਬੰਦਾ ਨਹੀਂ ਕਹੇਗਾ ਜੀ ਇਹ ਠੀਕ ਹੋਣੇ ਚਾਹੀਦੇ ਆ। ਹਾਂ, ਕੋਈ 2-4 ਸਿਆਸੀ ਕੁੱਤੇ ਕਹਿਣਗੇ ਵੀ ਇਹ ਠੀਕ ਹੋਣਾ चाहिए, ऐसा तो हम कहते रहते हैं। ਉਹ ਬਗੈਰਤ ਦੇ ਬੱਚੋ, ਤੁਸੀਂ ਕਹਿੰਦੇ ਹੀ ਰਹਿੰਦੇ ਆ, ਕੁਝ ਕਰਨਾ ਨਹੀਂ ਤੁਸੀਂ। ਆਪਣੇ ਇਲਾਕੇ ਦੇ MNA MPA ਨੂੰ ਪਹਿਲੀ ਗੱਲ ਵੋਟਾਂ ਨਾਲ ਤਾਂ ਹਕੂਮਤ ਬਣਦੀ ਨਹੀਂ। ਅਗਰ ਇਹ ਆਵਾਮ ਦੀ ਖੁਸ਼ਫਹਿਮੀ ਆ ਨਾ ਕਿ ਵੋਟਾਂ ਨਾਲ ਹਕੂਮਤ ਬਣਦੀ ਹੈ ਤਾਂ ਗਲਤ ਗੱਲ ਆ। ਠੀਕ ਆ, ਸਾਡੇ ਵੋਟ ਦੀ ਕੋਈ ਅਹਿਮੀਅਤ ਕੋਈ ਨਹੀਂ। ਲੇਕਿਨ ਇਹ ਕੋਈ 5 ਸਾਲਾਂ ਬਾਅਦ ਸਾਨੂੰ ਫਿਰ ਵਾਪਸੀ ਮਿਲਦੇ ਆ, ਉਹ ਜੀ ਇਸ ਦफ़ा मैं सड़कें बनवा दूंगा, मैं ये कर दूंगा, मैं वो कर दूंगा। ਤੇ ਬਸ ਇਹ ਲਫ਼ਜ਼ ਚੱਲ ਰਹੇ ਹੁੰਦੇ ਇਹਨਾਂ ਦੇ। ਇਹਨਾਂ ਨੂੰ ਬੰਦਾ ਉੱਥੇ ਮਾਈਕ ਦੇ ਵਿੱਚ ਕਵੇ ਆ ਜਾਓ ਬਈ, ਇੱਥੇ ਹੀ ਗੱਲ ਕਰ ਲਓ ਸਾਡੇ ਨਾਲ। ਤੁਸੀਂ ਤੁਹਾਡੀ ਕਾਰਕਰਦਗੀ ਕੀ ਆ, ਕਿਹੜਾ ਕੋਈ ਸਕੂਲ ਬਣਾਇਆ, ਕਿਹੜੇ ਕੋਈ ਸਕੂਲ ਨੂੰ ਤੁਸੀਂ ਅਜ਼ੀਮ ਬਣਾਇਆ, ਕਿਹੜਾ ਮਤਲਬ ਤੁਸੀਂ ਬਾਕੀ ਤੁਸੀਂ ਬਿਲਡਰਾਂ ਦੀਆਂ ਸਾਰੀਆਂ ਗੱਲਾਂ ਮੰਨੀਆਂ ਕਿਉਂਕਿ ਉੱਥੋਂ ਪੈਸਾ ਆ ਰਿਹਾ ਤੁਹਾਨੂੰ। ਤੁਹਾਡੇ ਆਪਣੇ ਪ੍ਰੋਜੈਕਟਾਂ ਦੇ ਵਿੱਚ ਜਿਹੜੇ ਤੁਹਾਨੂੰ ਅਲਾਟ ਹੁੰਦੇ ਆ ਜੀ, ਇਹ MNA MPA ਕੇ ਕੋਟੇ ਮੇ ਜਾ ਰਹੇ ਹੈ, ਉਹ ਸਾਰੇ ਤੁਸੀਂ ਐਵੇਂ ਵੇਚਦੇ ਆ, ਪੈਸੇ ਲੈਂਦੇ ਆ, ਫਿਰ ਤੁਸੀਂ ਸਾਡੇ ਤੇ ਸਾਨ ਲਾਉਂਦੇ ਆ। ਉਹ ਸਾਡੇ ਇੱਕ ਇਲਾਕੇ 'ਚ ਸੀ, ਪਹਿਲੀ ਦਫਾ ਵਿਚਾਰਾ MPA ਬਣਿਆ ਰਾਣਾ ਇਕਬਾਲ ਸਰਾਜ। ਪਹਿਲੇ ਨੂਨ ਲੀਗ ਦਾ ਕੁੱਤਾ ਸੀ, ਫਿਰ ਉਹ ਬਣ ਗਿਆ, ਹੁਣ PP ਚਲਾ ਗਿਆ, ਹੁਣ ਗਲਾਨੀ ਚੋਰਾਂ ਨਾਲ ਰਲਿਆ ਫਿਰਦਾ। ਉਹ ਬੰਦਾ ਅੱਲਾ ਦੇ ਬੰਦੇ ਤਨਖਾਹ ਆਪਣੀ ਸਾਰੀ ਗਰੀਬਾਂ 'ਚ ਵੰਡ ਦਿੰਦਾ। 2 ਲੱਖ ਦੇ ਕੇ 20 ਲੱਖ ਨੂੰ ਹੱਥ ਪਾ ਜਾਂਦਾ, 2 ਕਰੋੜ ਨੂੰ ਹੱਥ ਪਾ ਜਾਂਦਾ। ਠੀਕ ਆ, ਉਹਦੀਆਂ ਹੀ ਟਫਟੈਲ ਫੈਕਟਰੀਆਂ ਇੱਕ ਜਗ੍ਹਾ ਬਣ ਰਹੀ ਆ। ਉਹ ਅੱਗੇ ਟਫਟੈਲ ਦੇ ਠੇਕੇ ਜਿੰਨੇ ਦੇਣੇ ਆ, ਅੱਲਾ ਖੈਰ ਕਰੇ, ਟਫਟੈਲ ਉਹਦੀ ਫੈਕਟਰੀ 'ਚੋਂ ਜਾਣੀ ਆ। ਉਹ 2 ਲੱਖ ਦੇ ਕੇ 2 ਕਰੋੜ ਨੂੰ ਹੱਥ ਪਾ ਲੈਣਾ ਉਹਨੇ। ਇਹ ਚੀਜ਼ ਨਹੀਂ ਦੇਖਣੀ। ਆਵਾਮ ਨੂੰ ਜਿਹਨੂੰ 2 ਲੱਖ ਜਿਹਦੇ 'ਚ ਵੰਡਿਆ ਗਿਆ ਨਾ, ਉਹਨਾਂ ਨੇ ਤਾਂ ਕੋਈ ਗੀਤ ਗਾਣੇ ਗਾਣੇ ਕਿਉਂਕਿ ਭੁੱਖੀ ਆਵਾਮ ਆ ਇੱਥੇ। ਆਵਾਮ ਨੂੰ ਕੀ ਉਹਦੇ 'ਚ। ਦੂਸਰਾ, ਸਾਡਾ ਇੱਕ MNA ਬਣਦਾ ਚੌਧਰੀ ਇਫਤਖਾਰ ਨਜ਼ੀਰ। ਅੱਲਾ ਦੇ ਬੰਦੇ, 2013 ਵਾਲੀ ਅਸੈਂਬਲੀ ਦੇ ਵਿੱਚ ਉਸ ਬੰਦੇ ਦਾ ਰਿਕਾਰਡ ਸੀ ਕਿ 5 ਸਾਲ ਅਗਰ ਕੋਈ ਬੰਦਾ ਇੱਕ ਲਫ਼ਜ਼ ਵੀ ਨਹੀਂ ਨਾ ਅਸੈਂਬਲੀ 'ਚ ਬੋਲਿਆ ਤੇ ਉਹ ਬੰਦਾ ਸੀ। ਔਰ ਅਸੀਂ ਫਿਰ ਵੋਟ ਦਿੰਦੇ ਆ ਉਹਨੂੰ। ਉੱਥੇ PTI ਦੇ ਕੈਂਡੀਡੇਟ ਇਸ ਤਰ੍ਹਾਂ ਦੇ ਆ ਕਿ ਉਹਨਾਂ ਦੇ ਡੇਰੇ ਤੇ ਬੰਦਾ ਚਲਾ ਜਾਵੇ ਉਹ ਕੁੱਤੇ ਛੱਡ ਦਿੰਦੇ ਆ ਬੰਦੇ ਤੇ। ਔਰ PTI ਸ਼ਰਮ ਨਹੀਂ ਆਉਂਦੀ। ਸਾਡੇ ਨਾਮੀ ਗ੍ਰਾਮੀ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਇਹੋ ਜਿਹੇ ਬੰਦੇ ਨੂੰ ਟਿਕਟ ਦੇ ਦਿੰਦੇ ਆ। ਪਹਿਲੇ ਤਾਂ ਇਹਨਾਂ ਨੂੰ ਸ਼ਾਹ ਮਹਿਮੂਦ ਉਹਨਾਂ ਨੂੰ ਵੀ ਟਿਕਟ ਦੇਣ ਦਾ ਕੋਈ ਜਵਾਜ਼ ਨਹੀਂ ਬਣਦਾ PTI ਵੱਲੋਂ, ਲੇਕਿਨ ਦੇ ਦਿੰਦੇ ਆ ਭਾਈ ਟਿਕਟ ਉਹਨਾਂ ਨੂੰ ਚੱਕ ਕੇ। ਕਿਉਂਕਿ ਉੱਤੇ ਤੱਕ ਗੱਲ, ਇੱਕ ਬੰਦਾ ਅਗਰ ਸਹੀ ਹੈ ਤੇ ਉਹਦੇ ਤੱਕ ਗੱਲ ਪਹੁੰਚਦੀ ਨਹੀਂ ਸਹੀ। ਹੁਣ 25 ਕਰੋੜ ਦੀ ਗੱਲ ਤਾਂ ਨਹੀਂ ਸੁਣ ਸਕਦਾ ਇੱਕ ਬੰਦਾ, ਇਹ ਤਾਂ ਮੁਸ਼ਕਲ ਹੋ ਜਾਂਦਾ ਬੰਦੇ ਲਈ। ਲੇਕਿਨ ਫਿਰ ਵੀ ਸੋਚਣਾ ਚਾਹੀਦਾ ਕਿ ਅਗਰ ਮੈਂ ਕਿਸੇ ਜਗ੍ਹਾ ਅਫਸਰ ਲੱਗੇ ਹੋਏ ਆ ਤੇ ਮੈਨੂੰ ਆਪਣੇ ਥੱਲੇ ਵਾਲੇ ਅਮਲੇ ਦਾ ਪਤਾ ਹੋਣਾ ਚਾਹੀਦਾ ਕਿ ਮੇਰਾ ਥੱਲੇ ਵਾਲਾ ਅਮਲਾ ਜਿਹੜਾ ਨਾ ਉਹ ਜਾਂ ਉਹ ਕੰਮ ਕਰ ਰਿਹਾ, ਪੈਸੇ ਲੈ ਰਿਹਾ, ਕੀ ਕਰ ਰਿਹਾ। ਜਦੋਂ ਮੈਨੂੰ ਪਤਾ ਮੈਂ ਛਣਕਣੇ ਦਾ ਅਫਸਰ ਹਾਂ। ਅਗਰ ਇਸ ਮੁਲਕ ਦੇ ਵਿੱਚ ਕੁਝ 2-4 ਇਮਾਨਦਾਰ ਅਫਸਰ ਹੈਗੇ ਆ ਤੇ ਉਹਨਾਂ ਦਾ ਹਾਲ ਇਹ ਆ ਵੀ ਥੱਲੇ ਵਾਲਾ ਅਮਲਾ ਕਰਪਟ ਹੁੰਦਾ। ਉਹ ਜਨਾਬ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਮੈਂ ਤਾਂ ਜੀ ਈਮਾਨਦਾਰ ਹੂੰ। ਬਈ ਤੇਰੀ ਡਿਊਟੀ 'ਚ ਨਹੀਂ ਆਉਂਦਾ, ਇਹ ਤੇਰੇ ਥੱਲੇ ਰਹਿ ਕੇ ਬਗੈਰਤੀ ਕਰ ਰਹੇ ਆ ਤੇ ਤੂੰ ਛਣਕਣੇ ਦਾ ਅਫਸਰ ਲੱਗੇ ਹੋਏ ਆ। ਸਾਡੇ ਜਿੰਨੇ ਵੀ ਆ ਹੁਣ ਦੇਖੋ ਪੰਜਾਬ ਦੇ ਵਿੱਚ ਜ਼ਿਆਦਾਤਰ ਔਰਤਾਂ ਲੱਗੀਆਂ ਹੋਈਆਂ, ACDC ਔਰਤਾਂ ਲੱਗੀਆਂ ਹੋਈਆਂ। ਕੰਮ ਇਹਨਾਂ ਨੂੰ ਆਉਂਦਾ ਜੀ, ਕੋਈ ਕੰਮ ਨਹੀਂ ਆਉਂਦਾ ਇਹਨਾਂ ਨੂੰ। ਉਹ ਈਵਨ ਮੈਂ ਇੱਕ ਲੋਧਰਾਂ ਦੀ ਸੀ ਇਰਮ ਸ਼ਹਿਜ਼ਾਦੀ, ਉਹ ਦੇਖੀ ਅੱਲਾ ਦੇ ਬੰਦੇ, ਉਹਦੇ ਵਾਲਾਂ ਦੇ ਐਕਸ਼ਨ ਦੇਖ ਲਓ, ਉਹਦੀ ਮੈਚਿੰਗ ਸੂਟ ਚੈੱਕ ਕਰ ਲਓ, ਕੰਮ ਦੇਖ ਲਓ, ਜ਼ੀਰੋ ਕੰਮ। ਇੱਧਰੋਂ ਤਸਵੀਰਾਂ ਬਣ ਰਹੀਆਂ, ਇੱਧਰੋਂ ਬਣ ਰਹੀਆਂ, ਚਲੋ ਜੀ ਕੋਈ ਕੰਮ ਨਹੀਂ। ਇਹ ਸਾਡੇ ਜਨੂਬੀ ਪੰਜਾਬ ਟੋਟਲ ਦਾ ਹਾਲ ਇਹ ਹੈ। ਅਤੇ ਫਾਰਵਰਡ ਬਲਾਕ ਬਣਾਉਣ ਦੇ ਵਿੱਚ ਸਭ ਤੋਂ ਅੱਗੇ ਜਨੂਬੀ ਪੰਜਾਬ ਸਾਡਾ ਹੁੰਦਾ। ਨਾ ਇਸ ਮੁਲਕ ਦੇ ਵਿੱਚ ਹਕੂਮਤ ਕਦੇ 1 ਨੰਬਰ ਆਈ ਆ,
ਹਾਂ ਇੱਕ ਦਫਾ ਇਲੈਕਸ਼ਨ ਇਸ ਮੁਲਕ ਦੇ ਵਿੱਚ ਹੋਇਆ ਸੀ, ਫਰੀ ਐਂਡ ਫੇਅਰ ਜਿਹਨੂੰ ਕਹਿੰਦੇ ਆ, ਉਹ ਤਾਂ ਸਾਡਾ ਮੁਲਕ ਟੁੱਟ ਗਿਆ ਸੀ। ਠੀਕ ਆ, ਜਦੋਂ ਭੁੱਟੋ ਨੇ ਸਾਡਾ ਮੁਲਕ ਤੋੜਿਆ, ਇਧਰ ਤੁਮ ਔਰ ਉਧਰ ਹਮ, ਬਸ ਆਹ ਗੱਲ ਕਰਕੇ ਉਸ ਬੰਦੇ ਨੇ ਮੁਲਕ ਤੋੜਿਆ। ਖੈਰ ਉਹਦੇ ਵਿੱਚ ਵੀ ਸਾਡੀ ਬਹੁਤ ਸਾਰੇ ਅਦਾਰੇ ਸ਼ਾਮਲ ਸੀ ਮੁਲਕ ਤੋੜਨ ਦੇ ਵਿੱਚ। ਤੇ ਅੱਜ ਉਹੀ ਪੀਪਲਸ ਪਾਰਟੀ ਇਕਤਦਾਰ ਦੇ ਵਿੱਚ। ਮਤਲਬ ਇਸ ਮੁਲਕ ਦੇ ਵਿੱਚ ਜਿੱਡਾ ਬੜਾ ਚੋਰ ਓਨੀ ਇੱਜ਼ਤ, ਜਿੰਨਾ ਲੁੱਚਾ ਉਨਾ ਉੱਚਾ। ਇਹ ਮੁਲਕ ਦਾ ਕਾਨੂੰਨ ਆ ਅੱਲਾ ਦੇ ਬੰਦਿਓ। ਜਿੰਨਾ ਕੋਈ ਉੱਚਾ ਹੋਏਗਾ ਉਨਾ ਹੀ ਲੁੱਚਾ ਉਹ, ਬਸ।